ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਦੋਸਤੋ, ਸਾਡੇ ਲੀਡਰਾਂ ਨੂੰ ਇੱਕ ਅਵਾਰਡ ਜ਼ਰੂਰ ਮਿਲਣਾ ਚਾਹੀਦਾ ਹੈ। ਦੋ ਮਿਲਣੇ ਚਾਹੀਦੇ ਨੇ। ਇੱਕ ਤਾਂ ਝੂਠ ਮਾਰਨ ਦਾ ਅਵਾਰਡ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਕਿ ਸਭ ਤੋਂ ਵੱਡਾ ਝੂਠ ਕਿਹਨੇ ਮਾਰਿਆ, ਤੇ ਦੂਜਾ ਅਵਾਰਡ ਇਹਨਾਂ ਨੂੰ ਮਿਲਣਾ ਚਾਹੀਦਾ ਕਿ ਛੇਤੀ ਆਪਣੀ ਸਟੇਟਮੈਂਟ ਤੋਂ ਬਦਲਦਾ ਕੌਣ ਪੈਂਤੜਾ ਬਦਲ ਜਾਂਦਾ ਹੈ। ਅੱਜ ਇੱਕ ਗੌਰ ਕਰਨ ਵਾਲੀ ਖਬਰ ਆਈ ਹੈ। ਵੈਸੇ ਆਪਾਂ ਗੌਰ ਘੱਟ ਕਰਦੇ ਹਾਂ ਉਹਨਾਂ ਚੀਜ਼ਾਂ ਤੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ SYL ਮਸਲੇ ਤੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਬੈਠ ਕੇ ਵਿਚਾਰ ਵਟਾਂਦਰਾ ਕਰਨ, ਰਾਏ ਮਸ਼ਵਰਾ ਕਰਨ। ਇਹ ਚੰਗੀ ਗੱਲ ਹੈ ਕਿ ਚਲੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜੋ ਵੀ ਟਕਰਾਅ ਵਾਲੇ ਫੈਸਲੇ ਨੇ ਉਹਨਾਂ ਤੇ ਮਿਲ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ। ਇਹਦੇ ਵਿੱਚ ਅਸੀਂ ਵਿਰੋਧ ਦੇ ਵਿੱਚ ਨਹੀਂ ਹਾਂ, ਪਰ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨੇ ਬਹੁਤ ਵੱਡਾ ਝੂਠ ਬੋਲਿਆ ਪਾਣੀਆਂ ਦੇ ਮਸਲੇ ਤੇ। ਵੈਸੇ ਤਾਂ ਉਹ ਕਾਂਗਰਸੀ ਕਹਿੰਦੇ ਕਿ ਮਹਾਰਾਜਾ ਸਾਹਿਬ ਆਜ਼ਾਦ ਇੰਡੀਆ ਦੇ ਵਿੱਚ ਅਸੀਂ ਰਹਿੰਦੇ, ਸਾਨੂੰ ਮਹਾਰਾਜਾ ਕਹਿਣ ਦੀ ਕੋਈ ਲੋੜ ਨਹੀਂ ਹੈ। ਉਹ ਕਹਿੰਦੇ ਨੇ ਕਿ ਇਹਨਾਂ ਨੇ ਵਾਟਰ ਟਰਮੀਨੇਸ਼ਨ ਐਕਟ ਪਾਸ ਕੀਤਾ ਵਾ 2004 ਦੇ ਵਿੱਚ। ਤਾਂ ਉਹਦਾ ਜਵਾਬ ਇੱਕ ਇਹ ਹੈ ਕਿ ਇੰਦਰਾ ਗਾਂਧੀ ਨੂੰ ਟੱਕ ਲਾਉਣ ਦੇ ਲਈ SYL ਦਾ ਉਹ ਕਈ ਵੀ ਕੈਪਟਨ ਸਾਹਿਬ ਨੇ ਫੜਾਈ ਸੀਗੀ, ਅਤੇ ਉਹਦਾ ਸਵਾਗਤੀ ਜਿਹੜੇ ਬੋਰਡ ਆ ਜਾਂ ਕਹਿ ਲਓ ਕਿ ਇਸ਼ਤਿਹਾਰ ਹੈ ਉਹ ਵੀ ਜਿਹੜੇ ਦਿੱਤੇ ਗਏ ਸੀ ਉਸ ਟਾਈਮ ਦੇ ਵਿੱਚ। ਇੰਦਰਾ ਗਾਂਧੀ ਨੇ ਹੀ ਕਿਹਾ ਸੀਗਾ ਆਈਦਰ ਸਾਈਨ ਔਰ ਸਾਈਨ। ਅਤੇ ਇਹ ਜਿਹੜੀਆਂ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਕੁਛ ਕਮੀਆਂ ਨੇ ਜਿਹੜੀਆਂ ਉਹ ਵੀ ਗੌਰ ਕਰਨ ਵਾਲੀਆਂ ਨੇ, ਉਹ ਵੀ ਪੰਜਾਬ ਦੇ ਹੱਥ ਵੜਦੀਆਂ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਣ ਜਾ ਰਿਹਾ। ਉਹ ਗੱਲ ਇਹ ਹੈ ਕਿ ਕੈਪਟਨ ਸਾਹਿਬ ਦਾ ਪਰਿਵਾਰ ਪੈਪਸੂ ਜਿਹੜਾ ਜਦੋਂ ਉਹ ਸ਼ਾਮਲ ਨਹੀਂ ਸੀ ਹੋਇਆ ਪੰਜਾਬ ਦੇ ਵਿੱਚ, ਤਾਂ ਉਹ ਪੰਜਾਬ ਨੂੰ ਪਾਣੀਆਂ ਦਾ ਜਿਹੜਾ ਉਹ ਰਾਇਲਟੀ ਦਿੰਦਾ ਰਿਹਾ, ਪਾਣੀਆਂ ਦਾ ਜਿਹੜਾ ਮਾਲੀਆ ਦਿੰਦਾ ਰਿਹਾ। ਅਤੇ ਕੈਪਟਨ ਸਾਹਿਬ ਨੇ ਝੂਠ ਕੀ ਮਾਰਿਆ ਸੀ? ਸਭ ਤੋਂ ਵੱਡਾ ਝੂਠ ਹੈ ਕੈਪਟਨ ਸਾਹਿਬ ਦਾ ਉਹਨਾਂ ਦੇ ਕਾਰਜਕਾਲ ਦੇ ਵਿੱਚ। ਅਤੇ ਉਹਨਾਂ ਦੇ ਪਰਿਵਾਰ ਬਾਰੇ ਉਹਨੂੰ ਕੀ ਨਹੀਂ ਪਤਾ, ਉਹਦੇ ਬਾਰੇ ਗੱਲ ਦੱਸਦਾ। ਪਰ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਬਾਰੇ ਨਾ ਉਹਨਾਂ ਦੀ ਪਰਫੋਰਮੈਂਸ ਬਾਰੇ ਚੰਦ ਗੱਲਾਂ ਕਰਨੀਆਂ ਤੁਹਾਡੇ ਨਾਲ। ਇਹ ਜਦੋਂ ਆਏ ਇਹਨਾਂ ਨੇ ਸਰਦਾਰਾ ਸਿੰਘ ਜੌਹਲ ਨੂੰ ਇੱਕ ਰਿਪੋਰਟ ਬਣਾਉਣ ਦੇ ਲਈ ਕਿਹਾ ਖੇਤੀ ਵਿਭਿੰਨਤਾ ਦੀ। ਉਹਨਾਂ ਨੇ ਬਣਾਤੀ। ਉੱਘੇ ਅਰਥ ਸ਼ਾਸਤਰੀ ਨੇ, ਇਹਨਾਂ ਚੀਜ਼ਾਂ ਬਾਰੇ ਡੂੰਘਾਈ ਦੇ ਨਾਲ ਜਾਣਕਾਰੀ ਰੱਖਦੇ ਨੇ। ਰਿਪੋਰਟ ਬਣਾ ਲਈ। ਉਸ ਰਿਪੋਰਟ ਲੈਣ ਕੈਪਟਨ ਸਾਹਿਬ ਨੇ ਉਹਨਾਂ ਕੋਲ ਰਿਪੋਰਟ ਲੈਣ ਹੀ ਨਹੀਂ ਗਏ, ਕੰਮ ਹੀ ਨਹੀਂ ਕੀਤਾ, ਨਾ ਉਹਨਾਂ ਨੂੰ ਟਾਈਮ ਦਿੱਤਾ ਮਿਲਣ ਦਾ। ਇੱਕ ਵਰਕਾ ਵੀ ਇਹਨਾਂ ਨੇ ਫੋਲ ਕੇ ਨਹੀਂ ਵੇਖਿਆ। ਹਾਰ ਕੇ ਸਰਦਾਰਾ ਸਿੰਘ ਜੌਹਲ ਫਿਰ ਉਹ ਤੁਰ ਗਏ ਆਪਦੇ ਘਰੇ। ਉਹਨਾਂ ਨੇ ਹੋਰ ਕੀ ਕਰਨਾ ਸੀ ਬੈਠ ਕੇ। ਉਸ ਤੋਂ ਬਾਅਦ ਖੇਤੀਬਾੜੀ ਸੰਦਾਂ ਦਾ ਘੁਟਾਲਾ, ਖੇਤੀਬਾੜੀ ਘੁਟਾਲਾ ਹੋਇਆ, ਇੱਕ ਸੰਦ ਘੁਟਾਲਾ। ਕੇਂਦਰ ਸਰਕਾਰ ਨੇ 1000 ਕਰੋੜ ਰੁਪਏ ਤੋਂ ਵੱਧ ਪੈਸੇ ਦਿੱਤੇ ਸੀਗੇ ਖੇਤੀਬਾੜੀ ਸੰਦਾਂ ਵਾਸਤੇ, ਪਰਾਲੀ ਦੇ ਨਿਪਟਾਰੇ ਵਾਸਤੇ। ਉਹਦੇ 'ਚ ਘੁਟਾਲਾ ਹੋ ਗਿਆ। ਅਤੇ ਹੁਣ ਘੁਟਾਲੇ ਦੇ ਵਿੱਚ ਇਹਨਾਂ ਦੀ ਜਿਹੜੀ ਕਾਰਵਾਈ ਹੈ ਕੈਪਟਨ ਸਾਹਿਬ 'ਤੇ ਉਹ ਹੋਣੀ ਚਾਹੀਦੀ ਜੇਕਰ ਉਹ ਘੁਟਾਲਾ ਤਾਂ, ਕਿਉਂਕਿ ਖੇਤੀਬਾੜੀ ਮੰਤਰੀ ਇਹ ਸੀਗੇ। ਹੁਣ ਜੇਕਰ ਖੇਤੀਬਾੜੀ ਮੰਤਰੀ ਜਿਹੜਾ ਵੀ ਹੈ, ਜੇਕਰ ਆਸ਼ੂ 'ਤੇ ਕਾਰਵਾਈ ਹੋ ਸਕਦੀ ਹੈ, ਸੰਗਤ ਸਿੰਘ ਗਿਲਜੀਆਂ 'ਤੇ ਹੋ ਸਕਦੀ ਹੈ, ਸਾਧੂ ਸਿੰਘ ਧਰਮਸੋਤ 'ਤੇ ਹੋ ਸਕਦੀ ਹੈ, ਜਾਂ ਸੁਖਜਿੰਦਰ ਰੰਧਾਵਾ 'ਤੇ ਤਿਆਰੀ ਕੀਤੀ ਜਾ ਰਹੀ ਹੈ, ਜਾਂ ਟਰਾਂਸਪੋਰਟ ਘੁਟਾਲੇ 'ਚ ਤਿਆਰੀ ਕੀਤੀ ਜਾ ਰਹੀ ਹੈ, ਸਿਹਤ ਘੁਟਾਲੇ 'ਚ ਤਿਆਰੀ ਕੀਤੀ ਜਾ ਰਹੀ ਹੈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਰੇ ਤਿਆਰੀ ਕੀਤੀ ਜਾ ਰਹੀ ਹੈ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਵਾਰੀ ਦੂਜਾ ਪੈਂਤੜਾ ਕਿਉਂ? ਮਹਿਲਾਂ ਤੋਂ ਡਰ ਲੱਗਦਾ? ਸੋ ਕੈਪਟਨ ਆਪ ਖੇਤੀਬਾੜੀ ਮੰਤਰੀ ਸੀ। ਕੈਪਟਨ ਨੇ ਘੁਟਾਲਾ ਕਿਹਦੀ ਮਿਲੀ ਭੁਗਤ ਨਾਲ ਕੀਤਾ ਅਤੇ ਕਿੰਨੇ ਕਰੋੜਾਂ ਰੁਪਏ ਪੰਜਾਬ ਦੇ ਕਿਸਾਨਾਂ ਦੇ ਕੈਪਟਨ ਸਾਹਿਬ ਨੇ ਖਾਧੇ ਨੇ, ਇਹ ਜ਼ਰੂਰ ਦੱਸਿਆ ਜਾਵੇ। ਦੇਖੋ ਉਹਦੇ 'ਚ ਇਹ ਗੱਲ ਆ ਕਿ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਸ਼ਰਾਬ ਦੇ ਨਾਲ, ਜਾਲੀ ਸ਼ਰਾਬ ਦੇ ਨਾਲ, ਮਾੜੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ। ਕੀ ਦਿੱਤਾ? ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਰਿਹਾ। ਬੇਅਦਬੀ ਦੇ ਮਾਮਲੇ ਉਵੇਂ ਪਏ ਨੇ, ਬੇਅਦਬੀ ਦਾ ਇਨਸਾਫ ਉਵੇਂ ਪਿਆ। ਹਾਲੇ ਤੱਕ ਕੈਪਟਨ ਸਾਹਿਬ ਦੀ ਵਜ਼ਾਰਤ ਵੀ ਆ ਕੇ ਚਲੀ ਗਈ। ਜਿਹੜੇ ਦੋਸ਼ ਲਾਏ ਸੀ ਕੁੰਵਰ ਵਿਜੇ ਪ੍ਰਤਾਪ ਨੇ, ਉਹ ਤੁਹਾਡੇ ਯਾਦ ਹੀ ਹੋਣੇ ਆ। ਇਸ ਤੋਂ ਇਲਾਵਾ ਕਿੰਨੇ ਹੀ ਮਸਲੇ ਨੇ। ਮਤਲਬ ਕਿਸਾਨਾਂ ਬਾਰੇ ਸਟੇਟਮੈਂਟ ਦਿੱਤੀ ਸੀ ਕਿ ਇਹਨਾਂ ਨੇ ਨੁਕਸਾਨ ਕਰਤਾ। ਰਾਸ਼ਟਰਵਾਦੀ ਅਪਰੋਚ ਇਹਨਾਂ ਦੀ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਕੈਪਟਨ ਸਾਹਿਬ ਬਾਰੇ ਇੱਕ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਦੋਂ ਇਹ ਮੁੱਖ ਮੰਤਰੀ ਨਹੀਂ ਹੁੰਦੇ ਤਾਂ ਇਹ ਜ਼ਮੀਨਾਂ ਵੇਚਣ ਲੱਗ ਪੈਂਦੇ ਆ। ਜਦੋਂ ਮੁੱਖ ਮੰਤਰੀ ਬਣਦੇ ਆ ਉਦੋਂ ਮਹਿਲ ਬਣਾਉਣ ਲੱਗ ਪੈਂਦੇ ਆ। ਪਹਿਲਾਂ ਇਹਨਾਂ ਨੇ ਹਿਮਾਚਲ ਦੇ ਕੰਡਿਆਲੀ ਦੇ ਵਿੱਚ ਮਹਿਲ ਬਣਾਇਆ ਵਾ, ਅਤੇ 2017 ਦੇ ਵਿੱਚ ਮੁੱਖ ਮੰਤਰੀ ਬਣੇ ਤਾਂ ਸਿਸਵਾਂ ਬਣਾ ਲਿਆ। ਹੁਣ ਇਹ ਗੱਲ ਸਮਝੋ ਬਾਹਰ ਹੈ ਕਿ ਜਦੋਂ ਮੁੱਖ ਮੰਤਰੀ ਨਹੀਂ ਹੈ ਉਦੋਂ ਜ਼ਮੀਨਾਂ ਵੇਚ ਦੇਣੀਆਂ, ਅਤੇ ਜਦੋਂ ਮੁੱਖ ਮੰਤਰੀ ਬਣ ਗਏ ਉਦੋਂ ਮਹਿਲ ਬਣ ਜਾਣੇ। ਖੈਰ, ਹੁਣ ਆਉਣਾ ਮਸਲੇ ਵਾਲੀ ਗੱਲ 'ਤੇ ਕਿ ਕੈਪਟਨ ਸਾਹਿਬ ਦਾ, ਜਿਨ੍ਹਾਂ ਨੂੰ ਇਹ ਪਾਣੀਆਂ ਦਾ ਰਾਖਾ ਕਾਂਗਰਸੀ ਕਹਿੰਦੇ ਆ, ਸ਼ਾਇਦ ਅੱਜ ਵਾਲੀ ਰਿਪੋਰਟ ਤੋਂ ਬਾਅਦ ਕਾਂਗਰਸੀਆਂ ਦੇ ਭੁਲੇਖੇ ਦੂਰ ਹੋ ਜਾਣਗੇ। ਉਹ ਇਹ ਹੈ ਕਿ 2020 ਦੇ ਵਿੱਚ ਜਨਵਰੀ ਮਹੀਨੇ ਦੀ 21 ਤਰੀਕ ਹੈ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਸਰਬ ਪਾਰਟੀਕ ਮੀਟਿੰਗ ਹੁੰਦੀ ਹੈ SYL ਨੂੰ ਲੈ ਕੇ ਜਾਂ ਪਾਣੀਆਂ ਦੇ ਮਸਲੇ ਨੂੰ ਲੈ ਕੇ। ਮੀਟਿੰਗ ਤੋਂ ਬਾਅਦ ਕੈਪਟਨ ਸਾਹਿਬ ਜਿਹੜੀ ਸਟੇਟਮੈਂਟ ਦਿੰਦੇ ਆ, ਮੀਟਿੰਗ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਭਾਈ ਹੁਣ ਪੰਜਾਬ ਕੋਲੇ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਦੇਣ ਨੂੰ ਪਾਣੀ ਹੈ ਨਹੀਂ ਗਾ। ਪਾਣੀਆਂ ਦੀ ਵੰਡ ਦੇ ਲਈ ਤੁਸੀਂ ਨਵਾਂ ਟ੍ਰਿਬਿਊਨਲ ਬਣਾ ਦਿਓ
ਤੇ ਇਹ ਜਿਹੜੀ ਮੰਗ ਹੈ ਸਿਰਫ ਪੰਜਾਬ ਵਿਰੋਧੀ ਨਹੀਂ ਹੈ, ਸਗੋਂ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਵੀ ਹੈ ਤੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਕਿਉਂਕਿ ਜਿਹੜੇ ਮੁੱਖ ਮੰਤਰੀ ਸਾਹਿਬ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਬੈਠੇ ਸੀ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਨਾ ਤਾਂ ਉਹਨਾਂ ਦੇ ਜਿਹੜੇ ਅਨਪੜ੍ਹ ਸੀਗੇ ਸਲਾਹਕਾਰ ਉਹਨਾਂ ਨੂੰ, ਤੇ ਨਾ ਮੁੱਖ ਮੰਤਰੀ ਸਾਹਿਬ ਨੂੰ, ਨਾ ਤਾਂ ਇਰਾਡੀ ਟ੍ਰਿਬਿਊਨਲ ਬਾਰੇ ਪਤਾ ਸੀ, ਨਾ ਸੰਵਿਧਾਨ ਦੀ ਜਿਹੜੀ ਧਾਰਾ 262 ਆ ਉਹਦੇ ਬਾਰੇ ਪਤਾ ਵਾ, ਨਾ 78 ਜਿਹੜੀ ਪੁਨਰ ਗਠਨ ਐਕਟ ਦੀ ਧਾਰਾ ਵਾ 78, 79 ਤੇ 80, ਨਾ ਉਹਦੇ ਬਾਰੇ ਆ। ਹੁਣ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਆ ਕੇ ਝੂਠ ਮਾਰਦੇ ਇੱਕ ਬਹੁਤ ਤਕੜਾ। ਇਹ ਕਹਿੰਦੇ ਕਿ 29 ਜਨਵਰੀ 1955 ਦੀ ਗੱਲ ਆ, ਜਦੋਂ ਉਸ ਵੇਲੇ ਦੇ ਕੇਂਦਰੀ ਸਿੰਜਾਈ ਤੇ ਊਰਜਾ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਪ੍ਰਧਾਨਗੀ ਹੇਠ ਹੋਈ ਜਿਹੜੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀਗਾ ਕਿ ਕੋਈ ਸੂਬਾ ਦੂਜੇ ਸੂਬੇ ਤੋਂ ਪਾਣੀ ਦਾ ਮੁੱਲ ਨਹੀਂ ਮੰਗ ਸਕਦਾ। ਕੈਪਟਨ ਸਾਹਿਬ, ਇਹ ਤੁਹਾਡਾ ਸਭ ਤੋਂ ਵੱਡਾ ਤੇ ਸਭ ਤੋਂ ਕੋਰਾ ਝੂਠ ਹੈ। ਕਿਵੇਂ, ਮੈਂ ਦੱਸਦਾ। ਸੱਚਾਈ ਇਹ ਹੈ ਕਿ ਉਸ ਮੀਟਿੰਗ ਦੇ ਕਾਰਵਾਈ ਦੇ 5ਵੇਂ ਪਹਿਰੇ ਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਪਾਣੀ ਦਾ ਮੁੱਲ ਲੈਣ ਬਾਰੇ ਫੈਸਲਾ ਵੱਖਰੀ ਮੀਟਿੰਗ ਕਰਕੇ ਲਿਆ ਜਾਊਗਾ, ਪਰ ਬਾਅਦ ਦੇ ਵਿੱਚ ਕੇਂਦਰ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਪੰਜਾਬ ਦੇ ਪਾਣੀ ਨੂੰ ਬੇਰਹਿਮੀ ਦੇ ਨਾਲ ਲੁੱਟਿਆ। ਕੈਪਟਨ ਸਾਹਿਬ ਨੂੰ ਹੁਣ ਜਾਂ ਤਾਂ ਭੁੱਲਣ ਦੀ ਸ਼ਿਕਾਇਤ ਹੈ, ਜਾਂ ਇਹ ਬਿਆਨ ਉਹਨਾਂ ਨੇ ਗੈਰ ਦਿਆਨਤਦਾਰੀ ਤੇ ਬੇਈਮਾਨੀ ਨਾਲ ਦਿੱਤਾ, ਜਾਂ ਫਿਰ ਦੂਜੇ ਪਾਸੇ ਖੜ ਕੇ, ਕਿਉਂਕਿ ਈਡੀ ਦੀਆਂ ਫਾਈਲਾਂ ਫੂਲਾਂ ਪਈਆਂ ਹੁੰਦੀਆਂ ਤੇ ਈਡੀ ਦੇ ਡਰਾਵੇ ਕਰਕੇ ਕਹਿੰਦੇ ਕਹਾਉਂਦੇ ਜਿਹੜੇ ਆ ਉਹ ਲਿਟਦੇ ਫਿਰਦੇ ਰਹਿੰਦੇ ਆ, ਕਿਉਂਕਿ ਬੈਕਬੋਨ ਹੈ ਨਹੀਂ। ਘੁਟਾਲਾ ਕਰੋਗੇ, ਚੋਰੀ ਕਰੋਗੇ, ਬੇਈਮਾਨੀ ਕਰੋਗੇ, ਭ੍ਰਿਸ਼ਟਾਚਾਰੀ ਕਰੋਗੇ, ਬੈਕਬੋਨ ਆਪਣੇ ਆਪ ਨਿਕਲ ਜਾਂਦੀ ਹੈ, ਉਹ ਨਹੀਂ ਰਹਿੰਦੀ। ਜਿਹੜੀ ਬੈਕਬੋਨ ਆ ਉਹ ਇਮਾਨਦਾਰੀ ਨਾਲ ਰਹਿੰਦੀ ਹੈ। ਖੈਰ, ਹੁਣ ਕੈਪਟਨ ਸਾਹਿਬ ਦੇ ਇਤਿਹਾਸ ਤੇ ਆਉਣੇ ਆਪਾਂ। 1873 ਦੀ ਗੱਲ ਆ, ਜਦੋਂ ਉਹਨਾਂ ਦੇ ਦਾਦਾ ਭੁਪਿੰਦਰ ਸਿੰਘ ਦੀ ਪਹਿਲ ਕਦਮੀ ਤੇ ਪਟਿਆਲਾ, ਨਾਭਾ ਤੇ ਜੀਂਦੀਆਂ ਫੂਲਕੀਆਂ ਰਿਆਸਤਾਂ ਨੇ ਬ੍ਰਿਟਿਸ਼ ਕਬਜ਼ੇ ਹੇਠਲੇ ਪੰਜਾਬ ਰਾਜ ਦੇ ਨਾਲ ਇੱਕ ਸੰਧੀ ਕੀਤੀ ਤੇ ਸਰਹੰਦ ਨਹਿਰ ਦੇ ਵਿੱਚੋਂ ਦਰਾਹੇ ਹੈਡਵਰਕਸ ਤੋਂ ਇੱਕ ਨਹਿਰ ਇਹਨਾਂ ਰਿਆਸਤਾਂ ਵਾਸਤੇ ਲਈ ਸੀ ਤੇ ਪਾਣੀ ਦਾ ਮੁੱਲ ਦੇਣਾ ਪਿਆ ਸੀ। 1873 ਦੀ ਗੱਲ ਆ ਇਹ, ਜਦੋਂ ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਮੈਂ ਵਰਤਣਾ ਨਹੀਂ ਚਾਹੁੰਦਾ ਸ਼ਬਦ, ਭੁਪਿੰਦਰ ਸਿੰਘ ਦੀ ਪਹਿਲ ਕਦਮੀ ਤੇ। ਫਿਰ ਜਦੋਂ 1948 ਆਉਂਦਾ, ਜਦੋਂ ਮੁਲਕ 47 ਚ ਆਜ਼ਾਦ ਹੁੰਦਾ, ਉਦੋਂ ਕੌਣ ਸੀ? ਉਦੋਂ ਅਮਰਿੰਦਰ ਸਿੰਘ ਦੇ ਪਿਤਾ ਯਾਦਵਿੰਦਰ ਸਿੰਘ, ਦੂਜੀਆਂ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਦਾ ਗਠਨ ਹੋਇਆ ਤੇ ਯਾਦਵਿੰਦਰ ਸਿੰਘ ਨੂੰ ਪੈਪਸੂ ਦੇ ਰਾਜ ਦਾ ਪ੍ਰਮੁੱਖ ਬਣਾਇਆ ਗਿਆ, ਜੋ ਕਿ ਇੱਕ ਗਵਰਨਰ ਦੇ ਬਰਾਬਰ ਦਾ ਅਹੁਦਾ ਸੀ। ਪੈਪਸੂ ਦੇ ਰਾਜ ਪ੍ਰਮੁੱਖ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਨਾਲ 1873 ਦੀ ਸੰਧੀ ਨੂੰ ਨਵਿਆਇਆ ਜਾਂਦਾ ਹੈ। ਇਸ ਨਵੀਂ ਸੰਧੀ ਦੀ ਮੱਦ ਨੰਬਰ ਹੈ 3, 4 ਤੇ 5। ਇਹਦੇ ਵਿੱਚ ਪੈਪਸੂ ਪੰਜਾਬ ਨੂੰ ਪਾਣੀ ਦਾ ਮੁੱਲ ਤਾਰਨ ਲਈ ਸਹਿਮਤੀ ਪ੍ਰਗਟਾਉਂਦਾ ਵਾ ਤੇ ਪੈਪਸੂ ਦੇ 1956 ਦੇ ਵਿੱਚ ਪੰਜਾਬ ਦੇ ਸ਼ਾਮਲ ਹੋਣ ਤੱਕ ਪੈਪਸੂ ਪੰਜਾਬ ਨੂੰ ਪਾਣੀ ਦਾ ਮੁੱਲ ਤਾਰਦਾ ਰਿਹਾ। ਕੈਪਟਨ ਦੇ ਵੱਡ ਵਡੇਰੇ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਨੂੰ ਪਾਣੀ ਦਾ ਮੁੱਲ ਤਾਰਦੇ ਰਹੇ ਨੇ। ਕਿੱਥੋਂ? ਇਹਨਾਂ ਨੇ ਪਾਣੀ ਲਿਆ ਸੀਗਾ ਸਰਹੰਦ ਨਹਿਰ ਦੇ ਵਿੱਚੋਂ, ਦਰਾਹੇ ਹੈਡਵਰਕਸ ਤੋਂ ਇੱਕ ਨਹਿਰ ਲਈ ਸੀ ਰਿਆਸਤਾਂ ਵਾਸਤੇ। ਉਸ ਪਾਣੀ ਦਾ ਮੁੱਲ ਇਹਨਾਂ ਦੇ ਵੱਡ ਵਡੇਰੇ ਤਾਰਦੇ ਰਹੇ ਤੇ ਕੈਪਟਨ ਸਾਹਿਬ ਝੂਠ ਮਾਰ ਰਹੇ ਨੇ ਕਿ ਇੱਕ ਰਾਜ ਦੂਜੇ ਰਾਜ ਤੋਂ ਪਾਣੀ ਨਹੀਂ ਲੈ ਸਕਦਾ, ਜਦ ਕਿ ਉਹ ਮੀਟਿੰਗ ਦਾ ਸੱਚ ਕੀ ਸੀਗਾ? ਉਹ ਮੀਟਿੰਗ ਦਾ ਸੱਚ ਇਹ ਸੀਗਾ ਕਿ 5ਵੇਂ ਪਹਿਰੇ ਦੇ ਵਿੱਚ ਗੱਲ ਲਿਖੀ ਹੋਈ ਸੀਗੀ ਕਿ ਪਾਣੀ ਦਾ ਮੁੱਲ ਲੈਣ ਬਾਰੇ ਫੈਸਲਾ ਵੱਖਰੀ ਮੀਟਿੰਗ ਕਰਕੇ ਲਾਂਗੇ, ਤੇ ਜਦ ਕਿ ਮਨਾਂ ਦੇ ਵਿੱਚ ਖੋਰ ਸੀ। ਨਹਿਰੂ, ਗੁਲਜ਼ਾਰੀ ਲਾਲ ਨੰਦਾ, ਇਹ ਸਭ ਪੰਜਾਬ ਤੋਂ ਉਲਟ ਖੜ ਕੇ ਸੋਚਦੇ ਸੀਗੇ ਤੇ ਪੰਜਾਬ ਦੇ ਵਿਰੁੱਧ ਭੁਗਤਦੇ ਸੀਗੇ। ਭੁਗਤਣਾ ਤਾਂ ਕੀ, ਇਹਨਾਂ ਦੀਆਂ ਸਰਕਾਰਾਂ ਸੀ, ਪੰਜਾਬ ਨੂੰ ਤਾਂ ਖੁੱਡੇ ਲੈਣ ਲਾਉਣਾ ਸੀਗਾ। ਤਾਂ ਉਦੋਂ ਗੁਲਜ਼ਾਰੀ ਲਾਲ ਨੰਦਾ ਹੋਰਾਂ ਨੇ ਪੰਜਾਬ ਦੇ ਨਾਲ ਧਰੋਹ ਕਮਾਇਆ ਵਾ ਤੇ ਕੈਪਟਨ ਦੇ ਵੱਡ ਵਡੇਰੇ ਪਾਣੀ ਦਾ ਮੁੱਲ ਅਦਾ ਕਰਦੇ ਰਹੇ ਨੇ। ਖੈਰ, ਹੁਣ ਲੋੜ ਕਿਹੜੀ ਗੱਲ ਦੀ ਸੀ? ਕਰਨਾ ਕੀ? ਕਿਉਂਕਿ ਮਸਲੇ ਦਾ ਇੱਕ ਹੱਲ ਵੀ ਹੁੰਦਾ ਨਾ। ਲੋੜ ਇਹ ਸੀਗੀ ਕਿ ਕਾਨੂੰਨ ਦੀ ਧਾਰਾ 14 ਨੂੰ ਸੰਵਿਧਾਨ ਦੀ ਧਾਰਾ 262 ਦੇ ਉਲਟ ਹੋਣ ਕਰਕੇ ਗੈਰ ਸੰਵਿਧਾਨਕ ਐਲਾਨਿਆ ਜਾਣਾ ਚਾਹੀਦਾ ਸੀ। ਇਰਾਡੀ ਟ੍ਰਿਬਿਊਨਲ ਜਿਹੜਾ ਸੀਗਾ ਉਹਦੇ ਪੰਜਾਬ ਵਿਰੋਧੀ ਫੈਸਲੇ ਆਪਣੇ ਆਪ ਹੀ ਗੈਰ ਸੰਵਿਧਾਨਕ ਬਣ ਜਾਣਗੇ ਤੇ ਪੰਜਾਬ ਮੁੜ ਪੁਨਰ ਗਠਨ ਐਕਟ ਦੀ ਧਾਰਾ 78, 79 ਤੇ 80 ਨੂੰ ਚੁਣੌਤੀ ਦੇਣ ਦਾ ਰਾਹ ਵੀ ਖੁੱਲ੍ਹ ਜਾਊਗਾ ਅਤੇ ਸੁਪਰੀਮ ਕੋਰਟ ਦਾ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਪੰਜਾਬ ਵਿਰੋਧੀ ਫੈਸਲਾ ਵੀ ਆਪਣੀ ਮੌਤ ਤੇ ਆਪੇ ਮਰ ਜਾਊਗਾ। ਹੁਣ ਜਿਹੜੀ ਸੰਵਿਧਾਨ ਦੀ ਧਾਰਾ ਮੈਂ 262 ਦਾ ਜ਼ਿਕਰ ਕੀਤਾ, ਇਹ ਕੀ ਹੈ ਇਹ ਵੀ ਸਮਝਾ ਦਿੰਦਾ। ਇਹ ਸਪਸ਼ਟ ਰੂਪ ਦੇ ਵਿੱਚ ਜਿਹੜੇ ਰਿਪੇਰੀਅਨ ਸਿਧਾਂਤ ਆ ਉਹਦੇ ਮੁਤਾਬਕ ਇੱਕ ਹੀ ਸੂਬੇ ਦੇ ਵਿੱਚ ਵਹਿਣ ਵਾਲੇ ਦਰਿਆਵਾਂ ਉੱਪਰ ਸੰਪੂਰਨ ਮਾਲਕੀ ਹੱਕ ਜਿਹੜੀ ਆ ਉਹ ਸੰਬੰਧਿਤ ਸੂਬੇ ਨੂੰ ਦਿੰਦੀ ਹੈ ਤੇ ਅੰਤਰਰਾਜੀ ਦਰਿਆਵਾਂ ਦੇ ਝਗੜਿਆਂ ਦੇ ਨਿਪਟਾਰੇ ਦੇ ਲਈ ਸੰਸਦ ਵੱਲੋਂ 1956 ਦੇ ਵਿੱਚ ਅੰਤਰਰਾਜੀ ਦਰਿਆਈ ਪਾਣੀਆਂ ਬਾਰੇ ਝਗੜਾ ਕਾਨੂੰਨ 1956 ਬਣਾਇਆ ਜਾਂਦਾ ਤੇ ਪੰਜਾਬ ਦੇ ਦਰਿਆ ਹਰਿਆਣਾ, ਰਾਜਸਥਾਨ ਤੇ ਦਿੱਲੀ ਨਾਲ ਅੰਤਰਰਾਜੀ ਨਹੀਂ ਹੈਗੇ, ਇਸ ਕਰਕੇ 1986 ਤੱਕ ਇਹ ਕਾਨੂੰਨ ਪੰਜਾਬ ਤੇ ਲਾਗੂ ਨਹੀਂ ਹੁੰਦਾ ਸੀਗਾ ਤੇ ਕੇਂਦਰ ਕਿਸੇ ਕਿਸਮ ਦਾ ਟ੍ਰਿਬਿਊਨਲ ਬਣਾ ਕੇ ਕਾਨੂੰਨੀ ਤੌਰ ਤੇ ਦਖਲ ਦੇ ਨਹੀਂ ਸਕਦਾ।
ਕਾਨੂੰਨੀ ਪੱਖ ਤੋਂ ਹਰਿਆਣਾ ਤੇ ਰਾਜਸਥਾਨ ਦੀ ਸਥਿਤੀ ਬਹੁਤ ਕਮਜ਼ੋਰ ਸੀ, ਭਾਵੇਂ ਕਿ ਉਸ ਤੋਂ ਪਹਿਲਾਂ ਕੇਂਦਰ ਨੇ ਪੰਜਾਬ ਹਰਿਆਣਾ ਦੀ ਵੰਡ ਵੇਲੇ 1966 ਦੇ ਵਿੱਚ ਪੰਜਾਬ ਮੁੜ ਗਠਨ ਕਾਨੂੰਨ ਦੇ ਵਿੱਚ ਬੇਈਮਾਨੀ ਦੀ ਨੀਅਤ ਦੇ ਨਾਲ ਧਾਰਾ 78, 79 ਤੇ 80 ਰਾਹੀਂ ਗੈਰ ਸੰਵਿਧਾਨਕ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਤੇ ਇਹਨਾਂ ਗੈਰ ਰਿਪੇਰੀਅਨ ਸੂਬਿਆਂ ਨੂੰ ਹੱਕ ਦੇਣ ਦੀ ਸਾਜ਼ਿਸ਼ ਘੜ ਕੇ ਸੰਵਿਧਾਨ ਵਿਰੋਧੀ ਇੱਕ ਚਾਲ ਚੱਲੀ ਸੀ, ਪਰ ਕਾਨੂੰਨੀ ਪੱਖ ਤੋਂ ਇਹ ਬਹੁਤ ਕਮਜ਼ੋਰ ਸੀ। 1985 ਦੇ ਵਿੱਚ ਕੇਂਦਰ ਨੇ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਪੰਜਾਬ ਨਾਲ ਧੋਖਾ ਕਰਨ ਦੀ ਨਵੀਂ ਚਾਲ ਚੱਲੀ ਤਾਂ ਕਿ ਦਰਿਆਈ ਪਾਣੀਆਂ ਨੂੰ ਅੰਤਰਰਾਜੀ ਐਲਾਨ ਕਰਕੇ ਕੇਂਦਰ ਟ੍ਰਿਬਿਊਨਲ ਬਣਾ ਕੇ ਪੰਜਾਬ ਵਿਰੋਧੀ ਫੈਸਲੇ ਕਰਵਾ ਸਕੇ। ਹੁਣ ਸੰਵਿਧਾਨ ਦੇ ਵਿੱਚ ਹੀ ਜੋ ਕੁਛ ਹੈ, ਸੰਵਿਧਾਨ ਦੇ ਮੁਤਾਬਕ ਹੀ ਜਿਹੜਾ ਇਹਨਾਂ ਮਸਲਿਆਂ ਦੇ ਵਿੱਚ ਕੋਈ ਵੀ ਸਰਵਉੱਚ ਅਦਾਲਤ ਤੱਕ ਜਿਹੜੀ ਹੈ ਦਖਲ ਨਹੀਂ ਦੇ ਸਕਦੀ, ਪਰ ਪਹਿਲਾਂ ਇਹਨਾਂ ਐਕਟਾਂ ਦੇ ਵਿੱਚ ਸੋਧਾਂ ਕੀਤੀਆਂ ਗਈਆਂ, ਬਦਲਿਆ ਗਿਆ, ਫਿਰ ਪੰਜਾਬ ਨੂੰ ਕੇਂਦਰ ਦੇ ਮਤਹਿਤ ਲਿਆਂਦਾ ਗਿਆ। ਧਾਰਾ ਜਿਹੜੀ ਆ ਮੈਂ ਜ਼ਿਕਰ ਕੀਤਾ 262 ਦਾ ਤੇ ਨਾਲ ਹੀ 78, 79 ਤੇ 80। ਹੁਣ ਕੈਪਟਨ ਸਾਹਿਬ ਆਪਦੇ ਸਲਾਹਕਾਰਾਂ ਨਾਲ ਬੈਠ ਕੇ ਸਲਾਹ ਕਰਨ ਕਿ ਇੱਥੇ ਅਸੀਂ ਜਿਹੜੀ ਆ ਉਹ ਮਾਰ ਕਿੱਥੇ ਖਾ ਗਏ ਹਾਂ। ਪਰ ਇਹ ਸੱਚ ਹੈ ਕਿ ਕੈਪਟਨ ਸਾਹਿਬ ਦੇ ਵੱਡ ਵਡੇਰੇ ਜਿਹੜੇ ਆ ਉਹ ਪੰਜਾਬ ਨੂੰ ਪਾਣੀ ਦਾ ਮੁੱਲ, ਪੈਪਸੂ ਪੰਜਾਬ ਨੂੰ ਪਾਣੀ ਦਾ ਮੁੱਲ ਤਾਰਦਾ ਰਿਹਾ। ਕਿੰਨਾ ਤਾਰਿਆ ਇਹਦੇ ਬਾਰੇ ਕੋਈ ਪਤਾ ਨਹੀਂ, ਪਰ ਇਹ ਮੈਂ ਕਿਉਂ ਕਹਿ ਰਿਹਾ ਵਾਂ ਕਿਉਂਕਿ ਇਹ ਜਿਹੜੀ ਗੁਲਜ਼ਾਰੀ ਲਾਲ ਨੰਦਾ ਵਾਲੀ ਮੀਟਿੰਗ ਦੀ ਕਾਰਵਾਈ ਦੀ ਕਾਪੀ ਆ, ਇਹ ਭਾਰਤ ਸਰਕਾਰ ਦੇ ਸੈਂਟਰਲ ਵਾਟਰ ਕਮਿਸ਼ਨ ਔਨ ਇੰਟਰਸਟੇਟ ਮੈਟਰਸ ਡਾਇਰੈਕਟੋਰੇਟ ਨਵੀਂ ਦਿੱਲੀ ਵੱਲੋਂ ਇੱਕ ਡਾਕੂਮੈਂਟ ਛਾਪਿਆ ਗਿਆ ਸੀ, ਲੀਗਲ ਇੰਸਟਰੂਮੈਂਟਸ ਔਨ ਰਿਵਰਸ ਇਨ ਇੰਡੀਆ, ਮਾਫ ਕਰਨਾ, ਜਿਹਦੇ ਵਿੱਚ ਇਹ ਛਪੇ ਹੋਏ ਨੇ ਤੇ ਇਹ ਵਿਭਾਗ ਦੀ ਵੈਬਸਾਈਟ ਤੇ ਵੀ ਉਪਲਬਧ ਹੈ। ਕੈਪਟਨ ਸਾਹਿਬ ਸਮਾਂ ਮਿਲੇ ਤਾਂ ਇਹ ਦਸਤਾਵੇਜ਼ ਜ਼ਰੂਰ ਪੜ੍ਹ ਲਿਓ, ਆਖਰ ਉਹਨਾਂ ਦੇ ਪੁਰਖਿਆਂ ਦਾ ਇਤਿਹਾਸ ਹੈ। ਸੋ ਇਸ ਰਿਪੋਰਟ ਦੇ ਵਿੱਚ ਜਿਹੜੇ ਸਰਦਾਰਾ ਸਿੰਘ ਜੌਹਲ ਦੀ ਰਿਪੋਰਟ ਤੋਂ ਲੈ ਕੇ ਤੇ ਜਿਹੜੇ ਧਾਰਾ 262 ਦਾ ਜਾਂ 78, 79, 80 ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਜੋ ਜ਼ਿਕਰ ਨੇ ਉਹ ਜਿਹੜੇ ਨੇ ਉਹ ਪੰਜਾਬ ਦੇ ਪਾਣੀਆਂ ਦੇ ਉੱਤੇ ਲਿਖਣ ਵਾਲੇ ਵੱਖ-ਵੱਖ ਮਾਹਰਾਂ ਤੋਂ ਲਏ ਗਏ ਨੇ। ਇਸ ਬਾਬਤ ਮੇਰੇ ਬੜੇ ਅਜ਼ੀਜ਼ ਦੋਸਤ ਮੇਰੇ ਸਾਡੇ ਸੀਨੀਅਰ ਜਗਤਾਰ ਭੁੱਲਰ ਨੇ ਇੱਕ ਇੰਟਰਵਿਊ ਕੀਤੀ ਸੀਗੀ ਲੰਘੇ ਦਿਨੀ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਹੋਰਾਂ ਦੇ ਨਾਲ। ਉਹਦੇ ਵਿੱਚ ਵੀ ਉਹਨਾਂ ਨੇ ਕੁਝ ਹਵਾਲਿਆਂ ਦਾ ਜਿਹੜਾ ਉਹ ਜ਼ਿਕਰ ਕੀਤਾ, ਖਾਸ ਕਰਕੇ ਮਹਿਲਾ ਵਾਲਾ ਜ਼ਿਕਰ ਉਹਦੇ 'ਚ ਕੀਤਾ ਉਹਨਾਂ ਨੇ। ਤਾਂ ਕੁਛ ਵੇਰਵੇ ਮੈਂ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਕਿ ਕੁਛ ਵੇਰਵੇ ਉੱਥੋਂ ਲਏ ਗਏ ਸੀਗੇ, ਕੁਛ ਪੰਜਾਬ ਦੇ ਪਾਣੀਆਂ ਬਾਰੇ ਲਿਖਣ ਬਾਰੇ ਜਿਹੜੇ ਲਿਖਾਰੀ ਨੇ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਲਏ ਗਏ ਸੀ। ਕੌੜਾ ਸੱਚ ਇਹੀ ਹੈ ਕਿ ਪਹਿਲਾਂ ਪੈਪਸੂ ਪੰਜਾਬ ਨੂੰ ਰਾਇਲਟੀ ਦਿੰਦਾ ਰਿਹਾ। ਗੁਲਜ਼ਾਰੀ ਲਾਲ ਨੰਦਾ ਵਾਲਾ ਕੈਪਟਨ ਦਾ ਕੋਰਾ ਝੂਠ ਹੈ, ਕਿਤੇ ਨਹੀਂ ਲਿਖਿਆ ਕਿ ਇੱਕ ਸੂਬਾ ਦੂਜੇ ਸੂਬੇ ਤੋਂ ਪਾਣੀ ਦਾ ਮੁੱਲ ਨਹੀਂ ਮੰਗ ਸਕਦਾ। ਸਾਰਾ ਕੁਝ ਲਿਖਿਆ ਹੋਇਆ, ਪਰ ਇਹ ਵੀ ਪੰਜਾਬ ਦੀ ਇਤਿਹਾਸ ਦੀ ਤਵਾਰੀਖ 'ਚ ਲਿਖਿਆ ਜਾਊਗਾ ਕਿ ਇੱਕ ਮੁੱਖ ਮੰਤਰੀ ਜਿਹਨੇ ਉੱਡਣ ਖਟੋਲੇ ਤੇ ਹੈਲੀਕਾਪਟਰ ਤੇ ਇੱਕ ਗੇੜਾ ਦੇ ਕੇ ਮਾਈਨਿੰਗ ਰੁਕਵਾਤੀ ਸੀ, ਜਿਹਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ, ਜਿਹਨੇ ਬੇਅਦਬੀਆਂ ਦਾ ਇਨਸਾਫ ਨਹੀਂ ਦਿੱਤਾ, ਜਿਹੜਾ ਬੇਰੁਜ਼ਗਾਰਾਂ ਨੂੰ ਉਵੇਂ ਕੁੱਟਦਾ ਰਿਹਾ, ਜਿਹੜਾ ਆਪਦੀ ਟੀਮ ਮੰਨਿਓ ਖੜ ਕੇ ਖੇਡਦਾ ਦੂਜੇ ਪਾਸੇ ਰਿਹਾ, ਜਿਹੜਾ ਪੰਜਾਬ ਨੂੰ ਹਮੇਸ਼ਾ ਪਾਕਿਸਤਾਨ ਦੀ ਸਰਹੱਦ ਨਾਲ ਜੋੜਦਾ ਰਿਹਾ, ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਝੂਠ ਬੋਲਦਾ ਰਿਹਾ। ਜੇਕਰ ਤੁਹਾਨੂੰ ਲੱਗਦਾ ਕਿ ਅਕਾਲੀ ਇਸ ਮਸਲੇ ਤੇ ਜਿਹੜੇ ਨੇ ਉਹ ਕਲੀਨ ਚਿੱਟ ਨੇ, ਨਹੀਂ, ਐਸਾ ਨਹੀਂ ਹੈ। ਅਕਾਲੀਆਂ ਨੇ ਵੀ 78, 79, 80 ਦਾ ਕੋਈ ਜ਼ਿਆਦਾ ਜ਼ੋਰ ਨਹੀਂ ਦਿੱਤਾ। ਇਹਨਾਂ ਨੇ ਤਾਂ ਇੱਥੋਂ ਤੱਕ ਵਾਅਦਾ ਕੀਤਾ ਸੀਗਾ ਕਿ ਅਸੀਂ ਧਾਰਾ 5 ਨੂੰ ਰੱਦ ਕਰਾਂਗੇ, ਜਿੱਥੇ ਪੰਜਾਬ ਦੇ ਹੱਕ ਹਕੂਕ ਖਤਮ ਹੁੰਦੇ ਨੇ 2007 ਦੇ ਵਿੱਚ ਆਉਣ ਤੋਂ ਪਹਿਲਾਂ, ਪਰ ਇਹਨਾਂ ਨੇ ਉਹਨੂੰ ਵੀ ਨਹੀਂ ਛੇੜਿਆ। ਸੋ ਅਕਾਲੀ ਕਾਂਗਰਸੀ ਸਾਰੇ ਉੱਥੇ ਖੜ੍ਹਦੇ ਨੇ। ਹੁਣ ਜਿਹੜੀ ਆ ਕਾਰਵਾਈ ਦੀ ਉਡੀਕ ਹੈ ਮਾਨ ਸਾਹਿਬ ਤੋਂ, ਨਵੇਂ ਮੁੱਖ ਮੰਤਰੀ ਤੋਂ, ਕਿਉਂਕਿ ਜੇਕਰ ਆਸ਼ੂ ਨੂੰ ਘੇਰਾ ਪਾਇਆ ਜਾ ਸਕਦਾ, ਸਾਧੂ ਸਿੰਘ ਧਰਮਸੋਤ, ਗਿਲਜੀਆਂ, ਜੋਗਿੰਦਰਪਾਲ ਜੈਨ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸਿਹਤ ਘੁਟਾਲੇ, ਟਰਾਂਸਪੋਰਟ ਘੁਟਾਲਿਆਂ ਨੂੰ ਹੱਥ ਪਾਇਆ ਜਾ ਸਕਦਾ, ਤਾਂ ਫਿਰ ਪੰਜਾਬ ਦੇ ਖੇਤੀਬਾੜੀ ਸੰਦ ਘੁਟਾਲੇ ਨੂੰ ਵੀ ਹੱਥ ਪੈਣਾ ਚਾਹੀਦਾ। ਫਿਰ ਪੰਜਾਬ ਦੇ ਵਿੱਚ ਜਿੰਨੀਆਂ ਹੋਰ ਪਹਿਲਾਂ ਕਲੀਨ ਚਿੱਟੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਵੀ ਹੱਥ ਪੈਣਾ ਚਾਹੀਦਾ। ਨਜਾਇਜ਼ ਕਬਜ਼ੇ ਸਿਸਮਾਂ ਤੋਂ ਐਸ ਹੱਥਾਂ ਛੁਡਾ ਲਏ ਗਏ ਨੇ, ਜਿਹੜੇ ਦੂਜੇ ਹੱਥ ਨੇ ਉਹਨਾਂ ਤੇ ਕਾਰਵਾਈ ਕਰੋ।